हाँ ਤੁਹਾਡਾ ਪੁਰਾਣਾ ਰਿਸ਼ਤਾ ਹੈ ਨਾ, हाँ हाँ। ਤੇ ਜਿੱਥੇ ਮਤਲਬ ਪੁਰਾਣੀ ਗੱਲਬਾਤ ਹੋਏ, ਆਵਾਜ਼ ਦਾ ਰਿਸ਼ਤਾ ਹੋਏ, ਉੱਥੇ ਮਤਲਬ ਬੰਦਾ ਜਾ ਕੇ ਹਬਸ ਤੋਂ ਇੱਕਦਮ ਖੁਸ਼ਗਵਾਰੀਅਤ ਦਾ ਅਹਿਸਾਸ ਹੁੰਦਾ ਹੈ ਨਾ। जी बिल्कुल ऐसे तो रहेंगे। ਤੇ ਮੈਂ ਕਿਹਾ ਚਲੋ ਮੈਂ ਵੀ ਥੋੜੀ ਜਿਹੀ ਸਾਂਝ ਪਾ ਲਵਾਂ। जी बिस्मिल्लाह, जी आया नु हुक्म करो। और जिस तरह कही था ना कि एहसास अगर हो तो मोहब्बत करो महसूस, हाँ। हर बात का इजहार जरूरी नहीं है लब से। ओहो गलत ये वैसे मैं एहसास के हवाले में थोड़ा जिहा मैनू शेर याद आ गया। शेर वैसे ਤੁਹਾਨੂੰ ਕਾਫੀ ਸਾਰੇ ਯਾਦ ਨੇ, ਆਹੋ ਆਹੋ, ਗਾਣੇ ਵੀ ਯਾਦ ਨੇ। ਉਹ ਗਾਣਿਆਂ ਨੂੰ ਛੱਡੋ ਤੁਸੀਂ, ਤੇ ਅੱਛਾ ਤੁਸੀਂ ਨੇਚਰ ਦੀ ਗੱਲ ਤੇ ਕਰਦੇ ਸੀ ਨਾ, ਤੇ ਦੇਖੋ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਿ ਤੁਸੀਂ ਕੁਝ ਬਦਲ ਜੇ ਗਏ ਹੋ, ਜਾਂ ਤੁਹਾਡਾ ਤੇਰਾ ਤਾਂ ਖੂਨ ਹੀ ਸਫੇਦ ਹੋ ਗਿਆ ਹੈ, ਤੇ ਇਹ ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਦਾ ਹੀ ਅਸਰ ਹੈ ਨਾ, ਜਿਹੜੀ ਅਸੀਂ ਮਸਨੂਈ ਸਹੂਲਤਾਂ ਇਸਤੇਮਾਲ ਕਰਨੇ ਆ। ਇੰਝ ਲੱਗਦਾ ਮੈਨੂੰ ਥੋੜਾ ਥੋੜਾ ਨਾ। ਠੀਕ ਹੋ ਗਿਆ, ਤੁਸੀਂ ਠੀਕ ਫਰਮਾਇਆ। ਤੇ ਮਤਲਬ ਜਿਸ ਤਰ੍ਹਾਂ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਅਗਰ ਅਸੀਂ ਮਿੱਠਾ ਚੱਖਿਆ ਹੋਏ ਤੇ ਤਾਂ ਹੀ ਸਾਨੂੰ ਕੜਵੇ ਦਾ ਅਹਿਸਾਸ ਹੋਏਗਾ, ਜਾਂ ਕੜਵਾ ਚੱਖਿਆ ਹੋਏ ਤੇ ਤਾਂ ਹੀ ਮਿੱਠੇ ਦਾ ਅਹਿਸਾਸ ਹੁੰਦਾ ਹੈ ਨਾ। ਹਾਂ ਜ਼ਾਹਿਰ ਹੈ, ਚੀਜ਼ਾਂ ਤੁਸੀਂ ਜਦੋਂ ਐਕਸਪੈਰੀਮੈਂਟ ਕਰਦੇ ਹੋ ਨਾ, ਮੁਸ਼ਾਹਿਦਾ ਕਰਦੇ ਹੋ, ਆਪਣੀ ਜ਼ਿੰਦਗੀ 'ਚ ਅਪਲਾਈ ਕਰਦੇ ਹੋ, ਤੇ ਫਿਰ ਹੀ ਤੁਹਾਨੂੰ ਉਹਦੀ ਕੁੜੱਤਨ ਦਾ, ਉਹਦੀ ਮਿਠਾਸ ਦਾ, ਠੰਡੇ ਗਰਮ ਦਾ ਅਹਿਸਾਸ ਕਿਸ ਤਰ੍ਹਾਂ ਹੈ, ਠੰਡੇ ਗਰਮ ਜਾਂ ਜ਼ਾਇਕੇ ਦਾ ਤੁਹਾਨੂੰ ਮਤਲਬ ਤਾਂ ਹੀ ਪਤਾ ਚੱਲਦਾ ਹੈ। ਮੌਸਮ ਵੀ ਇਸੇ ਤਰ੍ਹਾਂ ਨੇ ਨਾ। ਹਾਂ, ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ। ਹਾਂ, ਤੁਸੀਂ ਉਹਨੂੰ ਮਹਿਸੂਸ ਕਰਦੇ ਹੋ, ਤੁਹਾਡੇ ਇੱਕ ਅਹਿਸਾਸ ਦਾ ਜਜ਼ਬਾ ਅੱਲਾਹ ਤਾਲਾ ਨੇ ਸਾਡੇ ਚ ਰੱਖਿਆ ਕੁਦਰਤੀ ਤੌਰ ਤੇ ਅਸੀਂ ਉਸ ਅਹਿਸਾਸ ਦੇ ਤਹਿਤ ਆਪਣੇ ਮਾਹੌਲ ਤੋਂ ਸਿੱਖਨੇ ਆ। ਜਿਸ ਤਰ੍ਹਾਂ ਤੁਸੀਂ ਆਪਣੇ ਮਾਹੌਲ ਦੀ ਗੱਲ ਕੀਤੀ ਨਾ ਕਿ ਬੱਚੇ, ਕੁਝ ਬੱਚੇ ਐਸੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੇ ਨੇ ਕਿ ਕੀੜੇ ਮਕੌੜੇ ਉਹਨਾਂ ਦੇ ਬਰਤਨਾਂ ਵਿੱਚ, ਉਹਨਾਂ ਦੇ ਮੰਜੀਆਂ ਦੇ ਥੱਲੇ, ਤੇ ਕੁਝ ਐਸੇ ਨੇ ਕਿ ਜਿਨ੍ਹਾਂ ਨੂੰ ਅਸੀਂ ਇੰਝ ਵਾਸ਼ ਕਰ ਕਰਕੇ ਔਰ ਚੀਜ਼ਾਂ ਉਹਨਾਂ ਨੂੰ ਮਤਲਬ ਇਸ ਕਦਰ ਜਰਾਸੀਮ ਤੋਂ ਪਾਕ ਕਰਕੇ ਰੱਖਣੇ ਆ, ਲੇਕਿਨ ਉਹ ਫਿਰ ਵੀ ਇਤਨੇ ਨਾਜ਼ੁਕ ਮਿਜ਼ਾਜ ਹੋ ਜਾਂਦੇ ਨੇ ਕਿ ਉਹ ਮਤਲਬ ਫਿਰ ਵੀ ਬਿਮਾਰ ਹੋ ਜਾਂਦੇ ਨੇ। ਤੇ ਮੌਸਮ ਦਾ ਫਰਕ ਹੈ ਨਾ, ਮਾਹੌਲ ਦਾ ਫਰਕ ਹੈ ਨਾ। ਮਾਹੌਲ ਦਾ ਅਸਰ ਹੋ ਜਾਂਦਾ ਹੈ। ਮਾਹੌਲ ਔਰ ਮੌਸਮ, ਮਤਲਬ ਜਿਸ ਤਰ੍ਹਾਂ ਅਸੀਂ ਆਪਣੇ ਮਾਹੌਲ ਦੇ, ਅੱਲਾਹ ਤਾਲਾ ਜਿਹੜਾ ਸਾਨੂੰ ਮਾਹੌਲ ਦਿੰਦਾ ਹੈ, ਅਸੀਂ ਜਦੋਂ ਉਹਦੇ ਨਾਲ ਮੁਤਾਬਕਤ ਪੈਦਾ ਕਰਨੇ ਆ ਨਾ, ਫੇਰ ਹੀ ਅਸੀਂ ਖੁਸ਼ ਰਹਿ ਸਕਨੇ ਆ, ਔਰ ਉਹੀ ਸਾਡੇ ਜਿਸਮ ਦੇ ਵਾਸਤੇ ਵੀ ਫਾਇਦਾਮੰਦ ਹੈ। ਜਿਸ ਤਰ੍ਹਾਂ ਮਤਲਬ ਗਰਮੀ ਸਰਦੀ, ਪਸੀਨਾ ਆਣਾ, ਮਸਾਮ ਦਾ ਖੁੱਲਣਾ, ਔਰ ਫਿਰ ਸਰਦੀ ਦੇ ਮੌਸਮ ਵਿੱਚ ਆਣਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਬਿਲਾ ਵਜ੍ਹਾ ਨਹੀਂ ਨੇ, ਇਹ ਰੱਬ ਤਾਲਾ ਨੇ ਇਨਸਾਨ ਦੇ ਫਾਇਦੇ ਵਾਸਤੇ ਹੀ ਬਣਾਈਆਂ ਨੇ ਨਾ। ਜੀ ਬਿਲਕੁਲ ਠੀਕ ਫਰਮਾ ਰਹੇ ਹੋ ਤੁਸੀਂ। ਤੇ ਮੇਰੇ ਖਿਆਲ ਵਿੱਚ ਤੇ ਇਹ ਖੁਸ਼ੀ ਔਰ ਗਮੀ ਦਾ ਵੀ ਅਹਿਸਾਸ ਹੀ ਸਾਨੂੰ ਹੁੰਦਾ ਹੈ, ਤੇ ਇਹਨਾਂ ਅਹਿਸਾਸਾਤ ਦਾ ਹੀ ਹਿਫਾਜ਼ਤ ਸਾਨੂੰ ਕਰਨੀ ਚਾਹੀਦੀ ਹੈ। ਔਰ ਮੇਰਾ ਖਿਆਲ ਹੈ ਇਹਨਾਂ ਦੇ ਨੇੜੇ ਨੇੜੇ ਹੋ ਕੇ ਰਹੋ, ਆਪਣੀ ਅਸਲ ਨੂੰ ਨਾ ਭੁੱਲੋ। ਐਕਚੁਅਲੀ ਸਾਨੂੰ ਆਪਣੀ ਅਸਲੀਅਤ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਨਸਾਨ ਮਿੱਟੀ ਤੋਂ ਪੈਦਾ ਹੋਇਆ ਔਰ ਉਹਨੇ ਮਿੱਟੀ ਹੋ ਜਾਣਾ। ਬਸ ਇਹੀ ਗੱਲ ਸੀ ਮੇਰੀ। ਤਾਂ जिंदाबाद, बहुत मेहरबानी, सलामत रहो जी। जी खुश रहो, अल्लाह हाफिज। अल्लाह हाफिज।